ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੌਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 415-909-0503। ਗੁਰਬਚਨ ਸਿੰਘ ਨਾਗਰਾ, ਸੈਕਰਾਮੈਂਟੋ। ਗੁਰਦੀਪ ਸਿੰਘ ਬਿਰਦੀ, ਕਲੋਵਿਸ। ਮਨਦੀਪ ਸਿੰਘ, ਸੰਦੀਪ ਕੌਰ, ਸੈਨ ਹੋਜ਼ੇ। ਜਿੰਦ ਕੌਰ, ਅਨਾਇਤ ਕੌਰ, ਬੇਕਰਸਫੀਲਡ। ਮਹਿੰਦਰ ਸਿੰਘ, ਮਹਿੰਦਰ ਕੌਰ, ਮੱਟੂ, ਯੂਬਾ ਸਿਟੀ। ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ, ਯੂਬਾ ਸਿਟੀ। ਜਰਨੈਲ ਸਿੰਘ, ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5500। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 21 ਜਨਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਅਕਾਲੀ ਦਲ ਤੋਂ। ਨਵੇਂ ਅਕਾਲੀ ਦਲ ਹੋਣ ਦੇ ਵਿੱਚ ਆ ਰਹੇ ਨੇ ਵਾਰਸ ਪੰਜਾਬ ਦੇ। ਅਕਾਲੀ ਦਲ ਵਾਰਸ ਪੰਜਾਬ ਦੇ ਬਾਰੇ ਆਪਾਂ ਗੱਲਬਾਤ ਕੀਤੀ ਸੀ। ਇੱਕ ਜਿਹੜੇ ਹੋਰ ਅਕਾਲੀ ਦਲ ਬਾਰੇ ਆਪਾਂ ਚਰਚਾਵਾਂ ਸੁਣੀਆਂ ਸੀ, ਉਹਦੀ ਜਿਹੜੀ ਪ੍ਰਧਾਨਗੀ ਦਾ ਸਵਾਲ ਹੈ ਕਿ ਉਹ ਰੱਖੜਾ ਸੰਭਾਲੇਗਾ ਜਾਂ ਫਿਰ ਬਡਾਲਾ। ਪ੍ਰਵੀਨ ਜੀ, ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਇੱਕ ਨਵੇਂ ਅਕਾਲੀ ਦਲ ਦੀ ਚਰਚਾ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਹੈ, ਖਾਸ ਕਰ ਜਦ ਤੋਂ ਅਕਾਲੀ ਦਲ ਚੋਂ ਇੱਕ ਸੁਧਾਰ ਲਹਿਰ ਵਾਲੀ ਧਿਰ ਨਿਕਲੀ ਆ ਤਦ ਤੋਂ। ਇਹ ਵੀ ਸੱਚਾਈ ਹੈ ਕਿ ਪੰਜਾਬ ਦੇ ਵਿੱਚ ਜਦ ਪੰਥਕ ਸਿਆਸਤ ਦਾ ਕੋਈ ਵਿਵਾਦ ਹੋਇਆ ਜੀ, ਪੰਥਕ ਰਾਜਨੀਤੀ ਦੇ ਵਿੱਚ ਕੋਈ ਹਿਲਜੁਲ ਹੋਈ ਹੈ, ਤਦ ਨਾ ਕੋਈ ਨਵਾਂ ਅਕਾਲੀ ਦਲ ਜ਼ਰੂਰ ਜਨਮ ਲਿਆ ਹੈ। ਸੋ ਹਮੇਸ਼ਾ ਇਹਦੇ ਵਿੱਚੋਂ ਅਕਾਲੀ ਦਲ ਨਿਕਲਦੇ ਵੀ ਰਹੇ ਨੇ ਤੇ ਮਰਜ ਵੀ ਹੁੰਦੇ ਰਹੇ ਨੇ, ਮੁੜ ਕੇ ਇਕੱਠੇ ਵੀ ਹੁੰਦੇ ਰਹੇ ਨੇ ਤੇ ਖਿੰਡਦੇ ਵੀ ਰਹੇ ਨੇ, ਨਵੇਂ ਜੰਮਦੇ ਵੀ ਰਹੇ ਨੇ। ਸੋ ਅਕਾਲੀ ਦਲ ਪੰਜਾਬ ਦੀ ਸਫਾ ਚੋਂ ਕਦੇ ਵੀ ਮੰਨਫੀ ਨਹੀਂ ਹੋਇਆ। ਆਪਾਂ ਇਹਦੀ ਗੱਲ ਅਕਸਰ ਕਰਦੇ ਜੀ। ਤੇ ਅੱਜ ਵੀ ਪੰਜਾਬ ਤਲਾਸ਼ ਲਿਆ ਸ਼੍ਰੋਮਣੀ ਅਕਾਲੀ ਦਲ ਨੂੰ। ਅੱਜ ਵੀ ਪੰਜਾਬ ਚਾਹੁੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਖੇਤਰ ਦੀ ਲੜਾਈ ਲੜੇ, ਪੰਜਾਬ ਦੀ ਲੜਾਈ ਲੜੇ, ਪੰਜਾਬੀਅਤ ਦੀ ਲੜਾਈ ਲੜੇ, ਕੌਮ ਦੀ ਲੜਾਈ ਲੜੇ, ਉਹ ਅਕਾਲੀ ਦਲ ਸਾਹਮਣੇ ਆਵੇ। ਚਲੋ, ਤੁਸੀਂ ਗੱਲ ਕੀਤੀ ਕਿ ਹਾਂ ਬਿਲਕੁਲ ਇੱਕ ਸੁਖਬੀਰ ਬਾਦਲ ਵਾਲੀ ਧਿਰ ਹੈ ਜਿਹਨੇ ਮੁੜ ਕੇ ਮਤਲਬ ਕਿ ਆਪਣੀ ਮੁਹਿੰਮ ਵਿੱਢ ਦਿੱਤੀ ਹੈ ਕਿ ਜੀ ਹਾਂ ਅਸੀਂ ਆਪਣੀ ਸ਼ੁਰੂ ਕਰ ਦਿੱਤੀ ਹੈ ਕਾਰਵਾਈ। ਅੱਜ ਭਾਰਤੀ ਸਮੇਂ ਅਨੁਸਾਰ 22 ਤਰੀਕ ਚੜ੍ਹ ਗਈ। ਅੱਜ ਸ਼੍ਰੋਮਣੀ ਕਮੇਟੀ ਦੀ ਮੀਟਿੰਗ ਵੀ ਹੋਣੀ ਹੈ, ਸੋ ਉਹਨਾਂ ਦੀ ਮੈਂਬਰਸ਼ਿਪ ਮੁਹਿੰਮ ਵੀ ਤੁਰ ਪਈ ਆ। ਸੋ ਦੂਸਰੇ ਪਾਸੇ ਆਪਾਂ ਮਾਘੀ ਮੇਲੇ ਦੇ ਹਵਾਲੇ ਨਾਲ ਉਸ ਅਕਾਲੀ ਦਲ ਦੀ ਵੀ ਗੱਲ ਵਿਸਤਾਰ ਕਰ ਚੁੱਕੇ ਹਾਂ ਕਿ ਅੰਮ੍ਰਿਤਪਾਲ ਸਿੰਘ ਦੇ ਪਿਤਾ ਵੱਲੋਂ ਜਿਹੜਾ ਐਲਾਨਿਆ ਗਿਆ, ਸਰਜੀਤ ਸਿੰਘ ਖਾਲਸਾ ਹੋਰੀ, ਉਹ ਸਾਰੇ, ਸੋ ਉਹਨਾਂ ਵੱਲੋਂ ਵੀ ਨਵਾਂ ਅਕਾਲੀ ਦਲ ਜਨਮ ਲੈ ਚੁੱਕਿਆ। ਹੁਣ ਇੱਕ ਤੀਸਰਾ ਅਕਾਲੀ ਦਲ ਉਹ ਹੈ ਜਿਹਨੂੰ ਇਹ ਲੱਗਾ ਸੀ 2 ਤਰੀਕ ਦੇ ਹੁਕਮਨਾਮਿਆਂ ਤੋਂ ਬਾਅਦ ਕਿ ਚਲੋ ਅਸੀਂ ਮੁੜ ਕੇ ਆਪਣੇ ਪੁਰਾਣੇ ਸਾਥੀਆਂ ਕੋਲ ਚਲੇ ਜਾਵਾਂਗੇ, ਸਾਨੂੰ ਇੱਜ਼ਤ ਮਾਣ ਵੀ ਮਿਲ ਜੂਗੀ, ਕੁਰਸੀਆਂ ਵੀ ਮਿਲ ਜਾਣਗੀਆਂ ਤੇ ਅਸੀਂ ਐਂ ਵੀ ਕਹਾਂਗੇ ਜੀ ਹੁਣ ਅਕਾਲ ਤਖਤ ਸਾਹਿਬ ਦੇ ਹਵਾਲੇ ਨਾਲ ਆਏ ਹਾਂ ਅਸੀਂ ਤਾਂ। ਪਰ ਅਜਿਹਾ ਹੁੰਦਾ ਨਜ਼ਰ ਨਹੀਂ ਆਇਆ ਤੇ ਸੁਖਬੀਰ ਬਾਦਲ ਵਾਲੀ ਧਿਰ ਦੇ ਹਵਾਲੇ ਨਾਲ ਆਪਾਂ ਲਗਾਤਾਰ ਗੱਲ ਕਰਦੇ ਹਾਂ ਕਿ ਉਹ ਇਹਨਾਂ ਨੂੰ ਲੈਣ ਲਈ ਤਿਆਰ ਨਹੀਂ ਗੇ। ਜਿਨ੍ਹਾਂ ਨੂੰ ਲੈਣ ਲਈ ਤਿਆਰ ਨਹੀਂ ਉਹ ਜਾ ਨਹੀਂ ਰਹੇ। ਬਡਾਲਾ ਹੋਰਾਂ ਨੂੰ ਸੱਦਾ ਆ ਚੁੱਕਿਆ, ਉਹ ਜਾਂਦੇ ਨਹੀਂ। ਮਲੂਕਾ ਹੋਰੀ ਸੈਟਿੰਗਾਂ ਕਰਦੇ ਫਿਰਦੇ ਨੇ ਕਿ ਤਾਂ ਜਾਵਾਂ ਜੇ ਬੀਜੇਪੀ ਨਾਲੇ ਗੱਠਜੋੜ ਹੋਵੇ, ਜਾਂ ਉਧਰੋਂ ਆਵਾਂ ਜਾਂ ਇੱਧਰੋਂ ਆਵਾਂ, ਘੱਟੋ ਘੱਟ ਬੀਜੇਪੀ ਤੇ ਅਕਾਲੀ ਇਕੱਠੇ ਹੋਣ। ਚਲੋ, ਇਹ ਸਭ ਦੇ ਦਰਮਿਆਨ ਇੱਕ ਧਿਰ ਜਿਹੜੀ ਸੁਧਾਰ ਲਹਿਰ ਦੇ ਨਾਂ ਤੇ ਬਾਹਰ ਰਹੀ ਸੀ, ਉਹਨਾਂ ਦੇ ਕੁਝ ਲੀਡਰਾਂ ਨੇ ਅਚੇਚੇ ਤੌਰ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਬੂਹਾ ਖੜਕਾਇਆ ਤੇ ਕਿਹਾ, ਸਿੰਘ ਸਾਹਿਬ ਅਸੀਂ ਤੁਹਾਡੇ ਕੋਲ ਇੱਕ ਰਜੋਈ ਲੈ ਕੇ ਆਏ ਹਾਂ, ਅਸੀਂ ਨਵਾਂ ਅਕਾਲੀ ਦਲ ਖੜਾ ਕਰਨ ਜਾ ਰਹੇ ਹਾਂ, ਤੁਸੀਂ ਉਹਦੀ ਬਾਗਡੋਰ ਸੰਭਾਲੋ। ਗਿਆਨੀ ਹਰਪ੍ਰੀਤ ਸਿੰਘ ਨੂੰ ਨਵੇਂ ਅਕਾਲੀ ਦਲ ਦੀ ਪ੍ਰਧਾਨਗੀ ਦੇਣ ਲੀਡਰ ਉਹਨਾਂ ਦੇ ਘਰ ਤੱਕ ਗਏ। ਠੀਕ ਹੈ। ਪਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਹੱਥ ਜੋੜ ਕੇ ਉਹਨਾਂ ਨੂੰ ਕਿਹਾ ਕਿ ਚਾਹ ਪਾਣੀ ਪੀਓ, ਪ੍ਰਸ਼ਾਦਾ ਛਕੋ, ਪਰ ਮੈਂ ਤੁਹਾਡੀ ਇਹ ਬੇਨਤੀ ਪ੍ਰਵਾਨ ਨਹੀਂ ਕਰ ਸਕਦਾ। ਵਾਹਿਗੁਰੂ ਨੇ ਮੇਰੀ ਸੇਵਾ ਧਾਰਮਿਕ ਖੇਤਰ ਚ ਲਾਈ ਹੈ, ਮੈਂ ਅਜੇ ਉੱਥੇ ਆਪਣੀ ਸੇਵਾ ਨਿਭਾ ਰਿਹਾ। ਮੈਨੂੰ ਉਹ ਜਥੇਦਾਰ ਰੱਖਦੇ ਨੇ, ਨਹੀਂ ਰੱਖਦੇ, ਬਾਅਦ ਦਾ ਮਸਲਾ, ਪਰ ਮੈਂ ਧਾਰਮਿਕ ਖੇਤਰ ਦੀ ਡਿਊਟੀਆਂ ਤੋਂ ਨਹੀਂ ਭੱਜ ਰਿਹਾ ਆਪਣੀ। ਜੀ। ਸੋ ਉਹਨਾਂ ਨੇ ਇੱਕ ਤਰ੍ਹਾਂ ਉਹਨਾਂ ਨੂੰ ਕੋਰਾ ਇਨਕਾਰ ਦਿੱਤਾ। ਕੱਲ ਕੀ ਹੋਵੇ ਪਤਾ ਨਹੀਂ। ਅੱਜ ਦੀ ਤਰੀਕ ਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਹੀਂ ਮੰਨੇ।
ਜਦੋਂ ਕਿ ਉਹਨਾਂ ਦੇ ਨੇੜਲੇ ਕਈ ਇਹ ਪ੍ਰਗਟਾਉਣ ਲੱਗ ਪਏ ਸੀ ਕਿ ਉਹਨਾਂ ਦੇ ਅੰਦਰ ਰਾਜਨੀਤਿਕ ਕਰੁੰਬਲ ਲੈਣ ਲੱਗੀ ਹੈ, ਰਾਜਨੀਤਿਕ ਕੋਈ ਹੈ ਨਾ ਚੀਜ਼ ਉੱਗ ਪਈ ਹੈ ਜਿਵੇਂ ਮਤਲਬ ਕਿ। ਪਰ ਉਹਨਾਂ ਨੇ ਜਿਹੜਾ ਇਨਕਾਰ ਕੀਤਾ, ਉਸ ਤੋਂ ਬਾਅਦ ਕਹਿੰਦੇ ਕਿ ਇਹਨਾਂ ਲੀਡਰਾਂ 'ਚ ਫਿਰ ਮੰਥਨ ਹੋਇਆ ਤੇ ਮੰਥਨ ਤੋਂ ਬਾਅਦ ਆਇਆ ਕਿ ਆਪਣੇ ਕੋਲ ਜੇ ਕੋਈ ਸਪਸ਼ਟ ਦਿੱਖ ਵਾਲਾ, ਭਰੋਸੇਯੋਗ ਦਿੱਖ ਵਾਲਾ, ਅਕਾਲੀ ਸਰੂਪ ਵਾਲਾ ਜੇਕਰ ਕੋਈ ਲੀਡਰ ਹੈ ਤਾਂ ਗੁਰਪ੍ਰਤਾਪ ਸਿੰਘ ਬਡਾਲਾ, ਕਿ ਆਪਾਂ ਉਹਦੇ ਪਰ ਟੇਕ ਲਾਓ। ਪਰ ਫਿਰ ਸਵਾਲ ਇਹ ਵੀ ਆਇਆ ਕਿ ਚੋਣਾਂ ਬਹੁਤ ਮਹਿੰਗੀਆਂ ਹੋ ਗਈਆਂ, ਚੋਣ ਲੜਨੀ ਆਸਾਨ ਨਹੀਂ ਗਈ। ਜੇ ਸੁਖਬੀਰ ਬਾਦਲ ਹੋ ਰਹੀ ਵਾਲੇ ਪਾਸੇ ਦੇਖਦੇ ਹੋ ਤਾਂ ਸੁਖਬੀਰ ਬਾਦਲ ਕੋਲ ਥੈਲੀ ਦੇਣ ਲਈ ਵੀ ਹੈਗੀ ਆ, ਤੇ ਚਲੋ ਲੈਣ ਵਾਲਾ ਤਾਂ ਰੱਬ ਜਾਣੇ ਕਿ ਕਿਹਨੇ ਕਿੰਨਾ ਲਿਆ ਕੀ ਨਹੀਂ ਲਿਆ। ਪਰ ਉਹ ਕਹਿੰਦੇ ਕਿ ਉਹ ਚੋਣ ਲੜਨ ਦੀ, ਰਾਜਨੀਤਿਕ ਪਾਰਟੀ ਲੜਨ ਦੀ ਪ੍ਰਕਿਰਿਆ ਦੇ ਲਈ ਉਹ ਤਨੋਂ ਮਤਲਬ ਕਿ ਹੈ ਨਾ ਮਨੋ ਧਨੋਂ ਹੈਗੇ ਨੇ, ਇਸ ਲਈ ਪਾਰਟੀ ਮੁੜ ਕੇ ਉਹਨਾਂ ਦੀ ਬੂਹੇ ਤੇ ਜਾ ਰਹੀ ਹੈ। ਤੇ ਇੱਧਰ ਆਪਣੇ ਕੋਲ ਇਹੋ ਜਿਹਾ ਲੀਡਰ ਨਹੀਂ, ਕਹਿੰਦੇ ਫਿਰ ਰਖੜਾ ਸਾਹਿਬ ਹੈਗੇ, ਜੇ ਪੈਸੇ ਵਾਲੀ ਉਹ ਗੱਲ ਹੈ ਤਾਂ ਫਿਰ ਰੱਖੜੇ। ਸੋ ਇਸ ਲਈ ਅੱਜ ਦੀ ਤਰੀਕ 'ਚ ਨਵੇਂ ਅਕਾਲੀ ਦਲ ਕੋਲ ਦੋ ਚਿਹਰੇ ਨੇ ਫਿਲਹਾਲ, ਉਹਨਾਂ ਨੇ ਇਹਨਾਂ ਦੋਵਾਂ ਚੋਂ ਕਿਸੇ ਨੂੰ ਚੁਣ ਲੈਣਾ ਔਰ ਆਉਂਦੇ ਦਿਨਾਂ 'ਚ ਤੁਹਾਨੂੰ ਨਵਾਂ ਅਕਾਲੀ ਦਲ ਜਨਮ ਲੈਂਦਾ ਨਜ਼ਰ ਆਊਗਾ। ਹਾਂ, ਕੱਲ ਤਾਂ ਕੋਈ ਹੋਰ ਸਾਹਮਣੇ ਆ ਜਾਵੇ ਤਾਂ ਪਤਾ ਨਹੀਂ, ਕਿਉਂਕਿ ਬਾਦਲ ਤਾਂ ਇੱਕ ਫੈਸਲਾ ਕਰ ਚੁੱਕਾ ਕਿ ਚੰਦੂ ਮਾਜਰਾ ਲੈਣਾ ਨਹੀਂ, ਹਾਂਜੀ ਹੈ ਤੇ ਚਰਨਜੀਤ ਬਰਾੜ ਲੈਣਾ ਨਹੀਂ, ਬੀਬੀ ਜਗੀਰ ਕੌਰ ਲੈਣੀ ਨਹੀਂ। ਤੇ ਜੇ ਉਹਨੇ ਨਵਾਂ ਅਕਾਲੀ ਦਲ ਬਣਦਾ ਹੈ, ਉਹਦੇ ਵਿੱਚ ਜੇ ਪ੍ਰਧਾਨ ਚਾਹੇ ਬਡਾਲਾ ਬਣਨ ਤੇ ਚਾਹੇ ਰੱਖੜਾ ਬਣਨ, ਜੇ ਪ੍ਰਧਾਨ ਪ੍ਰੇਮ ਸਿੰਘ ਚੰਦੂ ਮਾਜਰਾ ਨਹੀਂ ਹੈਗਾ ਫਿਰ ਉਹ ਕੀ ਕਰਨਗੇ ਜੀ। ਬੀਬੀ ਜਗੀਰ ਕੌਰ ਲਈ ਤਾਂ ਕੰਮ ਲੱਭ ਲਿਆ ਨਵੀਂ ਧਿਰ ਨੇ, ਉਹ ਕਹਿੰਦੇ ਵੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ 'ਚ ਧਾਰਮਿਕ ਵਿੰਗ ਦੀ ਅਗਵਾਈ ਬੀਬੀ ਜਗੀਰ ਕੌਰ ਕਰੂਗੀ। ਚਰਨਜੀਤ ਬਰਾੜ ਨੂੰ ਫਿਰ ਕੋਈ ਕਾਗਜ਼ੀ ਪੱਤਰੀ ਦਫ਼ਤਰੀ ਕੰਮ ਕਰ ਸਾਰਾ ਕੁਝ ਮਿਲ ਜੂਗਾ। ਪ੍ਰੇਮ ਸਿੰਘ ਚੰਦੂ ਮਾਜਰਾ ਕੀ ਕਰਨਗੇ, ਜਿਹੜੇ ਬੀਜੇਪੀ ਦੇ ਡਰਾਇੰਗ ਰੂਮਾਂ 'ਚ ਵੀ ਬੈਠੇ ਆਏ ਹੈ ਨਾ, ਜਿਹੜੇ ਸੁਧਾਰ ਲਹਿਰ 'ਚ ਵੀ ਬੜੀ ਆਸ ਨਾਲ ਆਏ ਸੀ ਹੈ ਨਾ, ਉਹ ਤਾਂ ਇਸ ਗੱਲੋਂ ਹੀ ਔਖੇ ਸੀ ਕਿ ਪਹਿਲਾਂ ਬਡਾਲਾ ਨੂੰ ਕਿਉਂ ਲੀਡਰ ਬਣਾਇਆ, ਮੈਨੂੰ ਕਿਉਂ ਨਹੀਂ ਬਣਾਇਆ। ਇੱਧਰ ਹੁਣ ਪਰਤਣ ਨਹੀਂ ਦੇਣਾ, ਅਗਲੇ ਨੇ ਲੈਣਾ ਨਹੀਂ। ਸੋ ਮੇਰਾ ਫਿਕਰ ਉੱਧਰ ਵੀ ਹੈ ਤੇ ਮੇਰਾ ਫਿਕਰ ਇਹ ਵੀ ਹੈ ਕਿ ਨਵਾਂ ਅਕਾਲੀ ਦਲ ਬਣ ਜ਼ਰੂਰ ਜਾਊਗਾ, ਪਰ ਕੀ ਉਹਦੀਆਂ ਲੱਤਾਂ ਪੰਜਾਬ ਦੀ ਅਜੋਕੀ ਸਥਿਤੀ ਨੂੰ, ਚਾਹੇ ਉਹ ਪੰਥਕ ਹੈ ਚਾਹੇ ਉਹ ਸਮਾਜਿਕ ਹੈ, ਉਹਨਾਂ ਮੁੱਦਿਆਂ ਨੂੰ ਭਾਰ ਝੱਲਣ ਦੀ ਸਮਰੱਥ ਵੀ ਹੈ ਕਿ ਨਹੀਂ। ਸੋ ਇਹ ਵੀ ਸਵਾਲ ਹੈ। ਪਰ ਫਿਰ ਵੀ ਐਸਜੀਪੀਸੀ ਦੀਆਂ ਚੋਣਾਂ ਜੇ ਮਾਰਚ 'ਚ ਹੁੰਦੀਆਂ ਉਸ ਤੱਕ, ਨਹੀਂ ਫਿਰ ਵਿਸਾਖੀ ਤੇ ਤਾਂ ਨਵਾਂ ਅਕਾਲੀ ਦਲ ਤੁਹਾਡੇ ਸਾਹਮਣੇ ਪ੍ਰਗਟ ਹੋ ਜਾਏਗਾ। ਔਰ ਇਹ ਦੋ ਲੀਡਰ ਅੱਜ ਦੀ ਤਰੀਕ 'ਚ ਪ੍ਰਧਾਨਗੀ ਦੀ ਦੌੜ 'ਚ ਨੇ ਜੀ। ਤੇ ਪੰਜਾਬ ਦੇ ਮੈਡੀਕਲ ਕਾਲਜਾਂ ਦੀ ਗੱਲ ਕਰੀਏ ਸ਼ਰਮਾ ਜੀ, ਪੰਜਾਬ ਦੇ ਮੈਡੀਕਲ ਕਾਲਜਾਂ ਦੇ ਲਈ 3 ਵਰਿਆਂ ਤੋਂ ਮੋਦੀ ਸਰਕਾਰ ਨੇ ਕੋਈ ਫੰਡ ਹੀ ਨਹੀਂ ਜਾਰੀ ਕੀਤਾ ਜੀ। ਪ੍ਰਵੀਨ ਜੀ, ਇਹ ਕੋਈ ਨਵੀਂ ਗੱਲ ਹੈ? ਦਿੱਲੀ ਨੇ ਕਦ ਸਵੱਲੀ ਨਜ਼ਰ ਪੰਜਾਬ ਤੇ ਪਾਈ ਹੈ? ਦਿੱਲੀ ਨੇ ਕਦ ਮਤਲਬ ਕਿ ਉਸ ਨਜ਼ਰੀਏ ਨਾਲ ਪੰਜਾਬ ਨੂੰ ਦੇਖਿਆ ਜੋ ਬਾਕੀ ਸੂਬਿਆਂ ਨੂੰ ਦੇਖਿਆ ਜਾਂਦਾ? ਇਹ ਵਿਤਕਰਾ ਹੁੰਦਾ ਆਇਆ। ਮੈਂ ਕਹਿੰਦਾ ਦਿੱਲੀ ਦੇ ਤਖਤ ਤੇ ਕੋਈ ਬੈਠਿਆ ਪੰਜਾਬ ਨਾਲ ਮੈਂ ਉਹਨਾਂ ਨੂੰ ਵਫਾ ਕਮਾਉਂਦਿਆਂ ਨਹੀਂ ਦੇਖਿਆ ਕਦੇ ਜੀ। ਸੋ ਇਹ ਕੋਈ ਨਵਾਂ ਨਹੀਂ ਹੈ। ਪੰਜਾਬ ਦੇ ਵਿੱਚ ਜਦੋਂ ਮਾਨ ਸਰਕਾਰ ਆਈ ਤੇ ਉਹ ਤੋਂ ਬਾਅਦ ਕਹਿੰਦੇ ਜੀ ਸਾਨੂੰ ਕੇਂਦਰ ਦੇ ਫੰਡਾਂ ਦੀ ਲੋੜ ਨਹੀਂ, ਅਸੀਂ ਇਹਨਾਂ ਦੀ ਕੋਈ ਪਰਵਾਹ ਨਹੀਂ ਕਰਦੇ ਹੈ ਨਾ, ਅਸੀਂ ਤਾਂ ਆਪਣੇ ਸਿਸਟਮ ਨਾਲ ਚੱਲਾਂਗੇ। ਸੋ ਬੜੇ ਦਮ ਜਿਵੇਂ ਮਾਰੇ ਵੀ, ਪਰ ਫਿਰ ਸਕੂਲਾਂ ਦੇ ਨਾਮ ਵੀ ਬਦਲਣੇ ਪੈ ਗਏ ਹੈ ਨਾ, ਫਿਰ ਮੈਡੀਕਲ ਜਿਹੜੇ ਮਹੱਲਾ ਕਲੀਨਿਕ ਸੀ ਉਹਨਾਂ ਦੇ ਨਾਮ ਵੀ ਬਦਲਣੇ ਪੈ ਗਏ ਕਿ ਚਲੋ 4 ਫੰਡ ਆਉਣ। ਮੈਂ ਕਹਿੰਦਾ ਠੀਕ ਹੈ, ਪਰ ਭਗਵੰਤ ਮਾਨ ਹੋਰੀ ਇੰਨਾ ਕੇਜਰੀਵਾਲ ਮੂਰੇ ਨਹੀਂ ਚੁੱਕੇ ਜਿੰਨਾ ਮੋਦੀ ਤੇ ਅਮਿਤ ਸ਼ਾਹ ਮੂਰੇ ਚੁੱਕ ਚੁੱਕੇ ਨੇ। ਉਹਦੇ ਬਾਵਜੂਦ ਵੀ ਉਹ ਜੇ ਤੁਹਾਨੂੰ ਫੰਡ ਨਹੀਂ ਦਿੰਦੇ ਫਿਰ ਤੁਹਾਡੀ ਸਰਕਾਰ ਕਾਹਦੀ ਹੈ, ਫਿਰ ਤੁਹਾਡੀ ਸਮਰੱਥਾ ਕਾਹਦੀ ਹੈ? ਪ੍ਰਵੀਨ ਜੀ, ਕੇਂਦਰ ਸਰਕਾਰ ਨੇ ਤੈਅ ਕੀਤਾ ਕਿ ਦੇਸ਼ ਦੇ 18 ਸੂਬਿਆਂ ਦੇ ਵਿੱਚ ਅਸੀਂ 75 ਮੈਡੀਕਲ ਕਾਲਜ ਖੋਲਣੇ ਆ। ਠੀਕ ਹੈ ਜੀ। ਤੇ 18 ਸੂਬਿਆਂ ਦੇ ਹਵਾਲੇ ਨਾਲ 75 ਦੇ ਵਿੱਚੋਂ 61 ਖੁੱਲ ਚੁੱਕੇ ਨੇ। ਤੇ ਜੇ ਨਹੀਂ ਖੁੱਲੇ ਤਾਂ ਸਾਡੇ ਨਹੀਂ ਖੁੱਲੇ। ਸਾਡੇ ਵਾਲੇ ਜਿਹੜੇ 4 ਖੁੱਲੇ ਵੀ ਨੇ ਉਹਨਾਂ ਨੂੰ ਗਾਂ ਫੰਡੇ ਨਹੀਂ ਆਇਆ, ਤਾਂ ਉੱਥੇ ਵੀ ਕੰਮ ਲਟਕ ਗਿਆ। ਪੰਜਾਬ ਦੇ ਵਿੱਚ 16 ਨਵੇਂ ਮੈਡੀਕਲ ਕਾਲਜ ਬਣਨੇ ਸੀ ਜੀ, ਜਿਨ੍ਹਾਂ ਚੋਂ 4 ਦਾ ਕੰਮ ਸ਼ੁਰੂ ਵੀ ਹੋ ਗਿਆ। ਹੁਸ਼ਿਆਰਪੁਰ, ਕਪੂਰਥਲਾ, ਸੰਗਰੂਰ ਤੇ ਮਰੇਲਕੋਟਲਾ, ਇਹਨਾਂ ਦਾ ਕੰਮ ਸ਼ੁਰੂ ਵੀ ਹੋ ਗਿਆ। ਸਨ 2019 ਦੇ ਵਿੱਚ 19-20 ਵਾਲਾ ਵਿੱਤ ਵਰਾ ਤੇ ਫਿਰ 2020 ਤੇ 2021 ਵਾਲਾ ਵਿੱਤ ਵਰਾ, ਇਹ 2 ਵਰਿਆਂ ਦੇ ਵਿੱਚ 100 ਕਰੋੜ ਦੇ ਕਰੀਬ ਫੰਡ ਆਇਆ ਵੀ। ਪਰ ਮੁੜ ਕੇ ਮਤਲਬ 21 ਤੇ 22 ਵਾਲਾ ਵਿੱਤੀ ਵਰਾ, ਫਿਰ 22 ਤੇ 23 ਵਾਲਾ ਵਿੱਤੀ ਵਰਾ, ਫਿਰ 23 ਤੇ 24 ਵਾਲਾ ਵਿੱਤੀ ਵਰਾ, ਹੁਣ ਤਾਂ ਮਤਲਬ 24 ਤੇ 25 ਵਾਲਾ ਵਿੱਤੀ ਵਰਾ ਵੀ ਹੈ ਨਾ ਸ਼ੁਰੂ ਹੋਣ ਦੀ ਤਿਆਰੀ 'ਚ ਹੈ। ਹਾਂਜੀ ਹਾਂਜੀ ਬਿਲਕੁਲ। ਸੋ ਇਸ ਲਈ ਇਹ 3 ਵਿੱਤੀ ਵਰੇ ਬੀਤ ਗਏ, 21-22, 22-23 ਤੇ 23-24। ਇਹਨਾਂ ਤਿੰਨੇ ਵਿੱਤੀ ਵਰਿਆਂ ਦੇ ਵਿੱਚ ਪੰਜਾਬ ਨੂੰ ਇੱਕ ਦੀਵਾਨੀ ਨਹੀਂ ਮਿਲੀ, ਜਦੋਂ ਕਿ ਆ 18 ਸੂਬਿਆਂ ਦੇ ਹਵਾਲੇ ਨਾਲ 61 ਕਾਲਜਾਂ ਦੇ ਹਵਾਲੇ ਨਾਲ, ਮਤਲਬ ਜੇ ਮੈਂ ਗੱਲ ਕਰਾਂ
ਤਾਂ 11,420 ਕਰੋੜ 11,420 ਕਰੋੜ ਜਾਰੀ ਹੋਇਆ, ਤੇ ਜਿਹਦੇ ਵਿੱਚ ਪੰਜਾਬ ਦੇ ਹਿੱਸੇ ਪਿਛਲੇ 2019 ਔਰ 2020 ਦੇ ਵਿੱਚ ਸਿਰਫ 100 ਕਰੋੜ ਆਇਆ ਜੀ। ਤੇ ਮੁੜ ਕੇ ਤੁਸੀਂ ਸਾਨੂੰ ਦੀਵਾਨੀ ਨਹੀਂ ਦਿੱਤੀ। ਤੇ ਇੱਥੋਂ ਦਾ ਲਾ ਲਓ ਕਿ ਫਿਰ ਪੰਜਾਬ ਨਾਲ ਤੁਹਾਡਾ ਵਿਤਕਰਾ ਨਹੀਂ ਤਾਂ ਹੋਰ ਕੀ ਹੈ। ਔਰ ਖਾਸ ਗੱਲ ਇਹ ਹੈ ਜੀ ਕਿ ਭਾਰਤ ਦੇ 2 ਅਜਿਹੇ ਸੂਬੇ ਨੇ ਜਿਨ੍ਹਾਂ ਨੂੰ ਮੈਡੀਕਲ ਖੇਤਰ ਦੇ ਹਵਾਲੇ ਨਾਲ, ਮੈਡੀਕਲ ਕਾਲਜਾਂ ਦੇ ਹਵਾਲੇ ਨਾਲ ਫੰਡ ਨਹੀਂ ਦਿੱਤਾ ਜਾ ਰਿਹਾ। ਸਭ ਤੋਂ ਜੇਕਰ ਘੱਟ ਫੰਡ ਕਿਸੇ ਨੂੰ ਮਿਲਿਆ ਤਾਂ ਉਹ ਪੱਛਮੀ ਬੰਗਾਲ ਹੈ, ਉਸ ਤੋਂ ਬਾਅਦ ਸਾਡੀ ਵਾਰੀ ਹੈ। ਤਾਂ ਇਹ ਦੋਏ ਸੂਬੇ ਨਾਬਰੀ ਵਾਲੇ ਸੂਬੇ ਮੰਨੇ ਜਾਂਦੇ ਆ। ਹਾਂਜੀ ਤੇ ਬਿਲਕੁਲ। ਇਹ ਇਸ ਹਵਾਲੇ ਨਾਲ ਸਮਝਣ ਦੀ ਲੋੜ ਹੈ। ਹਾਂ, ਪੰਜਾਬ ਦੇ ਵਿੱਚ ਇਸ ਮੌਕੇ 11 ਕਾਲਜ ਚੱਲ ਰਹੇ ਨੇ ਤੇ MBBS ਦੇ 1650 ਦੇ ਕਰੀਬ ਸੀਟਾਂ ਨੇ। ਜੇ ਆ 4 ਕਾਲਜ ਵੀ ਨਵੇਂ ਕੰਮ ਕਰਨ ਲੱਗ ਜਾਣ, ਜਿਹਦੀ ਆਪਾਂ ਗੱਲ ਕਰਕੇ ਹਟਿਆ, ਮਤਲਬ ਹੁਸ਼ਿਆਰਪੁਰ, ਕਪੂਰਥਲਾ, ਸੰਗਰੂਰ ਤੇ ਮਲੇਰਕੋਟਲਾ, ਤਾਂ ਇਹ ਸੀਟਾਂ 2000 ਦੇ ਪਾਰ ਚਲੀਆਂ ਜਾਣਗੀਆਂ ਤੇ ਉਹਦੇ ਨਾਲ ਘੱਟੋ ਘੱਟ ਪੰਜਾਬ ਦੇ ਬੱਚਿਆਂ ਨੂੰ ਹੋਰ ਡਾਕਟਰ ਬਣਨ ਦਾ ਮੌਕਾ ਮਿਲ ਸਕਦਾ। ਸੋ ਇਸ ਲਈ ਪਰ ਖੁੱਲਣੇ ਤਾਂ 16 ਨੇ ਤੇ ਅਜੇ ਅਸੀਂ ਗੱਲਾਂ 4 'ਚ ਲਿਪਟਿਆਂ ਤੇ ਕੇਂਦਰ ਦੀ ਬਿਲਕੁਲ ਵੀ ਨੀਅਤ ਤੇ ਨੀਤੀ ਅਜਿਹੀ ਨਜ਼ਰ ਨਹੀਂ ਆਉਂਦੀ ਕਿ ਉਹ ਇਹ ਫੰਡ ਜਾਰੀ ਕਰੇ। ਇਸ ਲਈ ਇਹ ਪਹਿਲੂ ਬਚਣਾ ਬਹੁਤ ਜ਼ਰੂਰੀ ਸੀ ਜੀ। ਤੇ ਅਗਲੀ ਗੱਲ ਕਰੀਏ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਕੰਬਲਾਂ ਦੇ ਬਾਰੇ। ਆਪਾਂ ਅਕਸਰ ਹੀ ਜਿੱਥੇ ਕਿਤੇ ਕੋਈ ਠੰਡੇ ਪਾਣੀ ਦੀ ਟੈਂਕੀ ਲੱਗੀ ਹੁੰਦੀ ਹੈ, ਗਲਾਸ ਉਹਦੇ ਨਾਲ ਵੈਲਡ ਕੀਤਾ ਹੁੰਦਾ, ਕਿਉਂਕਿ ਕੋਈ ਨਾ ਕੋਈ ਚੱਕ ਕੇ ਲੈ ਜਾਂਦਾ, ਗੀਜੇ ਦੇ ਵਿੱਚ ਅੜਾ ਕੇ ਲੈ ਜਾਂਦਾ। ਬੈਂਕਾਂ ਦੇ ਵਿੱਚ ਜਾਂਦੇ ਜਾਂ ਕਿਤੇ ਹੋਰ ਜਾਂਦੇ ਆ, ਪੈਨ ਉੱਥੇ ਧਾਗੇ ਦੇ ਨਾਲ ਬੰਨਿਆ ਪਿਆ ਮਿਲਦਾ। ਉੱਥੋਂ ਪਤਾ ਲੱਗਦਾ ਵੀ ਉੱਥੋਂ ਗਾਇਬ ਹੁੰਦੇ ਹੋਣਗੇ, ਤਾਂ ਹੀ ਉਹਨਾਂ ਨੇ ਹਾਰ ਕੇ ਤੇ ਉਸ ਤੋਂ ਬਾਅਦ ਇਹ ਫੈਸਲਾ ਲਿਆ ਵੀ ਪੈਨ ਪੱਕੇ ਹੀ ਬੰਨ੍ਹ ਦਿਓ। ਹੁਣ ਕਹਿੰਦੇ ਪੰਜਾਬ ਦੇ ਜਿਹੜੇ ਸਰਕਾਰੀ ਹਸਪਤਾਲ ਹੈ, ਇਹਨਾਂ ਦੇ ਵਿੱਚ ਮਰੀਜ਼ਾਂ ਨੂੰ ਕੰਬਲ ਮਿਲਦੇ ਆ ਉੱਤੇ ਲੈਣ ਦੇ ਲਈ ਠੰਡ ਦੇ ਵਿੱਚ। ਇਹ ਕੰਬਲ ਵੀ ਸੰਗਲਾਂ ਦੇ ਨਾਲ ਨੂੜੇ ਗਏ ਆ ਜੀ। ਪ੍ਰਵੀਨ ਜੀ, ਤੁਸੀਂ ਗਲਾਸ ਦੀ ਗੱਲ ਕੀਤੀ, ਤੁਸੀਂ ਪੈਨ ਦੀ ਗੱਲ ਕੀਤੀ ਜੀ। ਪੜ੍ਹੇ ਲਿਖੇ ਵਰਗ ਦੇ ਵਿੱਚ, ਐਜੂਕੇਸ਼ਨ ਵਾਲੇ ਵਰਗ ਦੇ ਵਿੱਚ, ਚਾਹੇ ਉਹ ਅਧਿਆਪਨ ਖੇਤਰ ਹੈ, ਚਾਹੇ ਉਹ ਸਰਕਾਰੀ ਮੁਲਾਜ਼ਮ ਖੇਤਰ ਹੈ, ਚਾਹੇ ਉਹ ਕਿਸੇ ਵੀ ਵਿਭਾਗ ਦਾ, ਜੇਕਰ ਤੁਸੀਂ ਇੱਕ ਦੂਏ ਤੋਂ ਪੈਨ ਮੰਗ ਲਓ ਨਾ, ਤੇ ਜੇ ਉਹ ਜੇਬ ਚੋਂ ਕੱਢ ਕੇ ਪੂਰਾ ਪੈਨ ਤੁਹਾਨੂੰ ਫੜਾ ਦੇਵੇ ਨਾ, ਤਾਂ ਤੁਹਾਡੇ ਤੇ ਉਹ ਯਕੀਨ ਕਰਦਾ। ਹਾਂਜੀ ਹਾਂਜੀ। ਤੇ ਜੇ ਪੈਨ ਫੜਾਉਣ ਲੱਗਿਆ, ਉਹਨਾਂ ਨੇ ਉਹਦੀ ਕੈਪ ਲਾ ਕੇ ਆਪਣੇ ਕੋਲ ਰੱਖ ਲਈ, ਟੋਪੀ ਆਪਣੇ ਕੋਲ ਰੱਖ ਲਈ ਤੇ ਪੈਨ ਤੁਹਾਨੂੰ ਫੜਾਇਆ, ਮਤਲਬ ਉਹਨੂੰ ਇਹ ਲੱਗਦਾ ਕਿ ਮੇਰਾ ਪੈਨ ਵਾਪਸ ਨਹੀਂ ਆਊਗਾ, ਇਸ ਲਈ ਉਹ ਪੈਨ ਦੇ ਰਿਹਾ ਇਸ ਰੂਪ ਦੇ ਵਿੱਚ, ਤਾਂ ਕਿ ਤੁਸੀਂ ਵਾਪਸ ਕਰ ਦਿਓ। ਔਰ ਆਹ ਜਿਹੜਾ ਤੁਸੀਂ ਗੱਲ ਕਰਦੇ ਹੋ, ਮੈਨੂੰ ਯਾਦ ਹੈ, ਜਿੰਨੇ ਸਾਡੇ ਸਰੋਤੇ ਦਰਸ਼ਕ ਸੁਣ ਰਹੇ ਹੋਣਗੇ ਨਾ, ਜੀ ਜੀ, ਜਿਹੜੇ ਪੰਜਾਬ ਦੇ ਪਿੰਡਾਂ ਚੋਂ ਗਏ ਨੇ, ਕਿਸੇ ਸਮੇਂ ਸੇਵਾ ਦੇ ਲਈ ਪੰਜਾਬ ਦੇ ਸੂਇਆਂ ਦੇ ਉੱਤੇ ਨਹਿਰ ਦੇ ਕਿਨਾਰੇ ਤੇ ਨਲਕੇ ਲਾਏ ਜਾਂਦੇ ਸੀ। ਹਾਂਜੀ ਹਾਂਜੀ, ਬਿਲਕੁਲ ਲੱਗਦੇ ਸੀ, ਕਿਉਂਕਿ ਉਹਦਾ ਪਾਣੀ ਹਮੇਸ਼ਾ ਠੰਡਾ ਤੇ ਮਿੱਠਾ ਰਹਿੰਦਾ। ਆ ਹੁਣ ਵੀ ਲੁਧਿਆਣੇ ਤੋਂ ਆਓ ਤਾਂ ਉੱਥੇ ਮਤਲਬ ਨਹਿਰ ਤੇ ਲੱਗਿਆ ਹੋਇਆ ਹੈ ਨਾ, ਉਹ ਅਜੇ ਵੀ ਚੱਲਦਾ। ਚਲੋ, ਹਾਂ, ਉਹ ਨਲਕਿਆਂ ਦੇ ਨਾਲ ਬਿਲਕੁਲ ਇੱਕ ਗਲਾਸ ਸਟੀਲ ਦਾ ਸੰਗਲੀ ਨਾਲ ਬੈਲਟ ਕਰਕੇ ਲਾਉਣਾ ਪੈਂਦਾ ਸੀ। ਫਿਰ ਥੋੜਾ ਜਿਹਾ ਦੌਰ ਬਦਲ ਗਿਆ, ਸ਼ਹਿਰਾਂ 'ਚ ਸੰਸਥਾਵਾਂ ਨੇ, ਕਮੇਟੀਆਂ ਨੇ, ਕਿਸੇ ਮਤਲਬ ਕਿ ਸਮਰੱਥ ਵਿਅਕਤੀ ਨੇ, ਉਹ ਜਿਨ੍ਹਾਂ ਪਰ ਆਪਾਂ ਜਿਵੇਂ ਕੂਲਰ ਰੱਖਦੇ ਨਾ ਸਟੈਂਡ ਜੇ, ਉਹ ਜਿਹੇ ਸਟੈਂਡਾਂ ਦੇ ਉੱਤੇ ਟੈਂਕੀਆਂ ਜਿਹੀਆਂ ਰੱਖਦੀਆਂ, ਲਿਆ ਕੇ 2-2 3-3 ਟੂਟੀਆਂ ਲੱਗੀਆਂ ਹੁੰਦੀਆਂ ਸੀ, ਅੰਦਰ ਸਵੇਰੇ ਸ਼ਾਮ ਬਰਫ਼ ਪਾ ਦਿੰਦੇ ਸੀ, ਚਲੋ ਠੰਡਾ ਪਾਣੀ, ਪਰ ਉੱਥੇ ਵੀ ਗਲਾਸ 2-2 3-3 ਸੰਗਲੀਆਂ ਨਾਲ ਬੰਨੇ ਹੁੰਦੇ ਸੀ। ਫਿਰ ਆ ਪੈਨ, ਬੈਂਕਾਂ ਦੇ ਵਿੱਚ ਪੈਨ ਬੰਨਣੇ ਪੈਂਦੇ ਸੀ, ਮਤਲਬ ਦਸਤਖਤ ਕਰਨੇ ਚਾਹੇ, ਉਹਦੀ ਹੱਦ ਹੁੰਦੀ ਹੈ ਕਿ ਉਹ ਤੋਂ ਅੱਗੇ ਨਾ ਜਾਵੇ। ਟ੍ਰੇਨਾਂ 'ਚ ਸਫ਼ਰ ਕਰੋ ਤਾਂ ਬਾਥਰੂਮਾਂ ਦੇ ਵਿੱਚ ਉਹਨਾਂ ਨੇ ਉਹ ਮੱਗ ਜਾ ਵੀ ਸੰਗਲੀ ਨਾਲ ਬੰਨਿਆ ਹੁੰਦਾ ਸੀ। ਹਾਂਜੀ ਹਾਂਜੀ। ਸੋ ਇਹ ਸਾਰਾ ਵਰਤਾਰਾ ਸਾਡੇ ਕਿਰਦਾਰ ਦੀ ਨਿਸ਼ਾਨੀ ਹੈ। ਇਹ ਸਾਰਾ ਕੁਝ ਸਾਨੂੰ ਦੱਸਦਾ ਕਿ ਤੁਸੀਂ ਚੋਰ ਹੋ, ਤੁਹਾਡੇ ਕਰਕੇ ਜਿਨ੍ਹਾਂ ਨੂੰ ਸਹੂਲਤ ਦਿੱਤੀ ਜਾ ਰਹੀ ਹੈ, ਜਿਨ੍ਹਾਂ ਨੂੰ ਸੇਵਾ ਦਿੱਤੀ ਜਾ ਰਹੀ ਆ, ਉਹਨਾਂ ਤੋਂ ਹੀ ਖਤਰਾ ਹੈ। ਇਸੇ ਲਈ ਇਹ ਚੀਜ਼ਾਂ ਮੰਨਣੀਆਂ ਪੈਂਦੀਆਂ। ਔਰ ਅੱਜ ਜਿਹੜੇ ਅਸੀਂ ਟੈਕਨੋਲੋਜੀ ਦੇ ਯੁੱਗ 'ਚ ਆ, ਅੱਜ ਵੱਡੇ ਵੱਡੇ ਮਾਲ, ਵੱਡੇ ਵੱਡੇ ਬਾਜ਼ਾਰ, ਵੱਡੀਆਂ ਵੱਡੀਆਂ ਕੰਪਨੀਆਂ, ਵੱਡੇ ਵੱਡੇ ਘਰਾਣੇ, ਜਿੱਥੇ ਮਰਜ਼ੀ ਵੜ ਜਾਓ, CCTV ਕੈਮਰੇ ਲੱਗੇ ਹੋਣਗੇ ਤੇ ਨਾਲ ਲਿਖਿਆ ਹੋਊਗਾ ਤੁਸੀਂ CCTV ਕੈਮਰੇ ਦੀ ਨਜ਼ਰ 'ਚ ਹੋ, ਤਾਂ ਕਿ ਤੁਹਾਨੂੰ ਦੱਸ ਵੀ ਦਿੱਤਾ ਜਾਵੇ ਕਿ ਭਰਾਵਾ ਭੁਲੇਖੇ ਨਾਲ ਵੀ ਕੋਈ ਚੱਕ ਨਾਲ ਹੀ ਤੂੰ ਫੜਿਆ ਜਾਏਗਾ। ਸੋ ਇਹਦਾ ਮਤਲਬ ਉਹਨਾਂ ਨੂੰ ਯਕੀਨ ਨਹੀਂ ਹੈ ਤੁਹਾਡੇ ਦੇ ਉੱਤੇ। ਔਰ ਉਸੇ ਯਕੀਨ 'ਚੋਂ ਆਹ ਸਵਾਲ ਜਿਹੜਾ ਤੁਹਾਡਾ ਆਇਆ, ਇਹ ਬਠਿੰਡਾ ਦੇ ਸਰਕਾਰੀ ਕਾਲਜ ਦਾ, ਸਰਕਾਰੀ ਹਸਪਤਾਲ ਦਾ ਦ੍ਰਿਸ਼ ਹੈ। ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਜੱਜਾ ਬੱਚਾ ਵਿਭਾਗ ਦੇ ਵਿੱਚ, ਵਾਰਡ ਦੇ ਵਿੱਚ 50 ਨਵੇਂ ਕੰਬਲ ਲਿਆਂਦੇ ਤੇ 50 ਕੰਬਲਾਂ ਦੇ ਨਾਲ 50 ਹੀ ਸੰਗਲੀਆਂ ਲਿਆਂਦੀਆਂ, 50 ਹੀ ਜਿੰਦਰੇ ਲਿਆਂਦੇ।
ਤੇ ਬਕਾਇਦਾ ਤੌਰ ਤੇ ਉਹਨਾਂ ਦੇ ਵਿੱਚ ਗਲੀਆਂ ਕਰਕੇ ਉਹਨੂੰ ਸਿਲਾਈ ਕਰਕੇ ਤਾਂ ਕਿ ਧਾਗੇ ਧੁੱਗੇ ਵੀ ਨਾ ਨਿਕਲ ਜਾਣਾ, ਐ ਵੀ ਨਾ ਫਟ ਜਵੇ, ਉਹਦੇ ਵਿੱਚੋਂ ਸੰਗਲੀ ਕੱਢ ਕੇ ਜਿਹੜੇ ਲੋਹੇ ਵਾਲੇ ਬੈੱਡ ਹੁੰਦੇ ਨੇ ਉਹਦੀ ਪੈਪ ਨਾਲ ਬੰਨ੍ਹ ਕੇ ਤਾਲਾ ਲਾਤਾ। ਤੇ ਉਸੇ ਵਾਰਡ ਦੇ ਅੰਦਰ ਰੂਮ ਹੀਟਰ, ਜਿਹੜੇ ਸਰਦੀਆਂ 'ਚ ਬੱਚਿਆਂ ਲਈ ਅੱਜ ਕੱਲ੍ਹ ਲੋੜ ਪੈਂਦੀ ਹੈ, ਠੰਡ ਕਾਫੀ ਆ ਉਸ ਲਈ, ਉਹ ਰੂਮ ਹੀਟਰ ਵੀ ਵੈਲਡਿੰਗ ਵਾਲਿਆਂ ਤੋਂ ਲੋਹੇ ਦੇ ਜੰਗਲੇ ਬਣਾ ਕੇ ਪੱਕੇ ਕੰਧ 'ਚ ਫਿੱਟ ਕਰਕੇ ਉਹਨਾਂ 'ਚ ਰੱਖ ਕੇ ਤਾਲੇ ਲਾਏ। ਪ੍ਰਵੀਨ ਜੀ, ਅਜਿਹੇ ਖਾਸ ਕਰਕੇ, ਚਲੋ ਬਾਕੀ ਪੂਰੇ ਹਸਪਤਾਲ ਤਾਂ ਗੱਲ ਛੱਡੋ, ਜੱਚਾ ਬੱਚਾ ਵਾਰਡ ਦੇ ਵਿੱਚ ਸਿੱਧੇ ਰੂਪ ਦੇ ਵਿੱਚ ਜਾਂ ਡਾਕਟਰ ਆਉਣਗੇ ਜਾਂ ਸਟਾਫ ਵਾਲੇ ਆਉਣਗੇ ਤੇ ਜਾਂ ਮਰੀਜ਼ ਆਉਣਗੇ, ਉਹ ਤੋਂ ਵੀ ਤੀਆ ਤਾਂ ਕੋਈ ਆਉਣਾ ਨਹੀਂ। ਕਿ ਡਾਕਟਰ ਚੋਰੀ ਕਰਦੇ ਨੇ, ਕਿ ਸਟਾਫ ਚੋਰੀ ਕਰਦਾ, ਕਿ ਮਰੀਜ਼ ਚੋਰੀ ਕਰਦਾ, ਕੋਈ ਤਾਂ ਕਰਦਾ ਨਾ ਜਿਹਦੇ ਕਰਕੇ ਤਾਲਾ ਲਾਉਣਾ ਪਿਆ ਜੀ। ਐਸਐਮਓ ਕਹਿੰਦੀ ਜੀ ਪਿਛਲੀ ਵਾਰ ਨਵੇਂ ਕੰਬਲ ਲਿਆਂਦੇ ਸੀ, ਅੱਧ ਤੋਂ ਵੱਧ ਗਾਇਬ ਹੋ ਗਏ। ਸਟਾਫ ਕਹਿੰਦਾ ਜੀ ਅਸੀਂ ਉਹ ਕਿਹਾ ਕਿ ਤਾਲੇ ਲਾ ਲਓ ਭਾਈ, ਫਿਰ ਤੁਸੀਂ ਸਾਡੇ ਕੰਨੀ ਝਾਕਣ ਲੱਗ ਜਾਂਦੇ ਜਦੋਂ ਕੋਈ ਕੰਬਲ ਗਾਇਬ ਹੋ ਜਾਂਦਾ। ਸੋ ਇਸ ਲਈ ਮਤਲਬ ਕਿ ਜਿਹੜੀਆਂ ਚੀਜ਼ਾਂ ਸਾਡੇ ਲਈ ਸਹੂਲਤ ਨੇ, ਪੀਜੀਆਈ ਦੇ ਵਿੱਚ ਬੰਦਿਆਂ ਨੂੰ ਬੈੱਡ ਨਹੀਂ ਮਿਲਦੇ, ਐਮਰਜੈਂਸੀ ਸਟ੍ਰੈਚਰ ਤੇ ਹੁੰਦੇ ਨੇ। ਹਾਂਜੀ ਹਾਂਜੀ। ਤੇ ਉਹ ਪਰਿਵਾਰ ਨੂੰ ਸਟ੍ਰੈਚਰ ਦੇ ਨਾਲ, ਜਿਹੜਾ ਮਰੀਜ਼ ਦੇ ਨਾਲ ਆਇਆ ਉਹਦੀ ਦੇਖਭਾਲ ਕਰਨ ਦੇ ਲਈ, ਉਹਨੂੰ ਬੈਠਣ ਨੂੰ ਕੋਈ ਚੀਜ਼ ਨਹੀਂ ਹੁੰਦੀ। ਤੇ ਉਹ ਬੈਠਣ ਲਈ ਬੈਂਚ ਆਪਣਾ ਖਰੀਦ ਕੇ ਲਿਆਉਂਦਾ ਤੇ ਉਹਨੂੰ ਵੀ ਸੰਗਲੀ ਨਾਲ ਬੰਨ੍ਹਦਾ ਵਿਚਾਰਾ, ਕਿਉਂਕਿ ਮਾੜਾ ਜਿਹਾ ਉਹ ਸੈਂਪਲ ਦੇਣ ਇੱਧਰ ਗਿਆ, ਦਵਾਈ ਲੈਣ ਗਿਆ, ਆਉਂਦੇ ਨੂੰ ਬੈਂਚ ਗਾਇਬ ਹੋ ਜਾਂਦਾ। ਮੈਂ ਕਹਿੰਦਾ ਚਾਹੇ ਮਨਸ਼ਾ ਚੋਰੀ ਦੀ ਨਹੀਂ ਹੈ, ਕੋਈ ਜ਼ਰੂਰਤ ਵਾਲੇ ਚੱਕ ਕੇ ਲੈ ਕੇ ਜਾਊਗਾ, ਹੈ ਨਾ। ਪਰ ਸਵਾਲ ਇਹ ਹੈ ਕਿ ਕੰਬਲ ਚੋਰੀ, ਪੈਨ ਚੋਰੀ, ਹੈ ਨਾ, ਸਮਾਨ ਚੋਰੀ ਤੋਂ ਇਹ ਕਿੱਥੋਂ ਆ ਰਹੀ ਹੈ ਭਾਵਨਾ? ਇਹ ਉਸ ਸੂਬੇ 'ਚ ਆਪਾਂ ਗੱਲ ਕਰ ਰਹੇ ਹਾਂ ਜਿੱਥੇ ਅਸੀਂ ਕਦਮ ਕਦਮ ਤੇ ਲੰਗਰ ਲਾਉਂਦੇ ਹਾਂ, ਸੇਵਾ ਕਰਦੇ ਹਾਂ। ਇਹ ਬਹੁਤ ਫਿਕਰਮੰਦੀ ਵਾਲਾ ਦ੍ਰਿਸ਼ ਹੈ ਜਿਹਦੀ ਖਬਰ ਸਾਂਝੀ ਕਰਦੇ ਹਾਂ, ਖੁਦ ਨੂੰ ਵੀ ਸ਼ਰਮ ਆਉਂਦੀ। ਜੀ ਬਿਲਕੁਲ ਬਿਲਕੁਲ। ਤੇ ਸ਼ਰਮਾ ਜੀ, ਅਮਰੀਕਾ ਦੇ ਵਿੱਚ ਸੱਤਾ ਤਬਦੀਲੀ ਹੋ ਗਈ ਆ। ਦੁਨੀਆ ਭਰ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਉੱਤੇ ਤੇ ਅਮਰੀਕਾ ਦੇ ਰਾਸ਼ਟਰਪਤੀ ਦੇ ਸਹੁੰ ਚੁੱਕ ਸਮਾਗਮ ਦੇ ਉੱਤੇ ਲੋਕਾਂ ਦੀਆਂ ਨਜ਼ਰਾਂ ਸਨ। ਭਾਰਤ ਦੇ ਵਿੱਚ ਵੀ ਖਾਸੀ ਚਰਚਾ ਮੀਡੀਆ ਨੇ ਕੀਤੀ ਹੈ, ਪਰ ਕਹਿੰਦੇ ਕਿ ਟਰੰਪ ਦੇ ਆਉਣ ਦੇ ਨਾਲ ਭਾਰਤੀਆਂ ਨੂੰ ਇੱਕ ਫਿਕਰ ਖੜਾ ਹੋ ਗਿਆ। ਇਹਦੇ ਵਿੱਚ ਇੱਕ ਪਹਿਲਾਂ ਜਿਹੜੀ ਖਬਰ ਚਰਚਾ ਦਾ ਹਿੱਸਾ ਬਣੀ ਸੀ, ਚਰਚਾ ਦੇ ਵਿੱਚ ਆਈ ਸੀ ਕਿ 18,000 ਜਿਹੜੇ ਭਾਰਤੀ ਨੇ ਉਹ ਅਮਰੀਕਾ ਤੋਂ ਡਿਪੋਰਟ ਕੀਤੇ ਜਾਣਗੇ। ਉਹ ਖਬਰ ਵੀ ਇੱਕ ਵਾਰੀ ਫਿਰ ਤੋਂ ਸੁਰਖੀਆਂ ਦੇ ਵਿੱਚ ਹੈ। ਬਿਲਕੁਲ ਪ੍ਰਵੀਨ ਜੀ, ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਖਾਸ ਕਰਕੇ ਅੱਜ ਦੇ ਉਹਨਾਂ ਦੇ ਜਿਹੜੇ ਕੁਝ ਅਹਿਮ ਫੈਸਲੇ ਲਏ ਗਏ ਨੇ, 18 ਫੈਸਲੇ ਦੇ ਕਰੀਬ ਨੇ, ਕਹਿੰਦੇ ਬਹੁਤ ਚਰਚਾ 'ਚ ਨੇ, ਹੈ ਨਾ। ਤੁਸੀਂ ਤਾਂ ਚਲੋ ਆਪਣੇ ਸਰੋਤੇ ਤਾਂ ਸਾਡੇ ਨਾਲੋਂ ਵੱਧ ਵਾਕਿਫ ਨੇ, ਪਰ WHO ਵਾਲਾ ਮਤਲਬ ਉਹਦੇ ਵਿੱਚੋਂ ਅਮਰੀਕਾ ਬਾਹਰ ਆ ਰਿਹਾ, ਉਹ ਖੂਬ ਚਰਚਾ 'ਚ ਹੈ ਨਾ। ਫਿਰ ਮੈਕਸੀਕੋ ਹੱਦ ਤੇ ਸਰਹੱਦ ਤੇ ਕੰਧ ਬਣਾਉਣ ਵਾਲਾ ਫੈਸਲਾ ਖਾਸਾ ਚਰਚਾ 'ਚ ਹੈ ਨਾ। ਫਿਰ ਮੈਕਸੀਕੋ ਕੈਨੇਡਾ ਦੇ ਵਿੱਚ 25% ਕਹਿੰਦੇ ਟੈਰਿਫ ਟੈਕਸ ਟੁਕਸ ਲਾਇਆ ਜਾਣਾ ਕੁਛ, ਹੈ ਨਾ, ਉਹਨੂੰ ਲੈ ਕੇ ਕਾਫੀ ਚਰਚਾ। ਫਿਰ ਇਸੇ ਤਰ੍ਹਾਂ ਕਹਿੰਦੇ ਜੀ ਮਤਲਬ ਕਿ ਕੁਝ ਜਲਵਾਯੂ ਸਮਝੌਤੇ ਨੇ ਜਿਹੜੇ ਪੈਰਿਸ ਨਾਲ, ਉਹ ਤੋੜ ਦੇਣੇ, ਇਹ ਚਰਚਾ 'ਚ ਨੇ, ਹੈ ਨਾ। ਖਾਸਾ ਚਰਚਾ ਇਸ ਗੱਲ ਦੀ ਹੈ ਕਿ ਅਮਰੀਕਾ 'ਚ ਹੁਣ 2 ਹੀ ਲਿੰਗ ਨੂੰ ਮਾਨਤਾ ਹੋਊਗੀ, ਹੈ ਨਾ। ਮਤਲਬ ਜੈਂਡਰ ਜਿਹੜੇ ਨੇ ਨਾ, ਉਹ ਮਤਲਬ ਮਰਦ ਤੇ ਮੇਲ ਤੇ ਫੀਮੇਲ, ਹੈ ਨਾ। ਸੋ ਇਹਨੂੰ ਲੈ ਕੇ ਖੂਬ ਚਰਚਾ, ਥਰਡ ਜੈਂਡਰ ਹੀ ਖਤਮ ਕਰਤਾ। ਸੋ ਅਜਿਹੀਆਂ ਚਰਚਾਵਾਂ ਦੇ ਵਿਚਾਲੇ ਮਤਲਬ ਕਿ ਅਮਰੀਕਾ ਵਿੱਚੋਂ ਜਨਮ ਤੋਂ ਹੀ ਪ੍ਰਾਪਤ ਨਾਗਰਿਕਤਾ ਵਾਲਾ ਮਸਲਾ ਹੈ, ਤੇ ਫਿਰ ਜਿਹੜੇ ਮਤਲਬ ਕਿ ਗੈਰ ਤਰੀਕੇ ਨਾਲ ਆਏ ਹੋਏ ਨੇ, ਹੈ ਨਾ, ਉਹਨਾਂ ਨੂੰ ਬਾਹਰ ਕੱਢਣ ਦਾ ਫੈਸਲਾ। ਇਹ ਫੈਸਲੇ ਖੂਬ ਚਰਚਾ ਨੇ, ਔਰ ਇਹਨਾਂ ਦੇ ਵਿੱਚੋਂ ਸਭ ਤੋਂ ਵੱਧ ਆਪਣਿਆਂ ਨੂੰ ਤਾਂ ਹੀ ਹੁੰਦਾ ਕਿ ਬਾਈ ਆਪਣੀ ਹੁਣ PR ਨਹੀਂ ਹੋਊਗੀ, ਆਪਣਾ ਜਵਾਕ ਵਾਪਸ ਆ ਜਾਊਗਾ। ਲੈ ਬਈ ਹੁਣ ਕੀ ਬਣੂਗਾ, ਸਾਡੇ ਵਾਲਾ ਤਾਂ ਮਸਾ ਸੀ, ਡੌਂਕੀ ਲਵਾ ਕੇ ਭੇਜਿਆ ਸੀ, ਇੰਨੇ ਪੈਸੇ, ਉਹਦਾ ਕੀ ਬਣੂਗਾ। ਅਸਲ ਦੇ ਵਿੱਚ ਜਾਣਕਾਰੀ ਜਦੋਂ ਬਾਹਰ ਆਈ ਤਾਂ ਇਹ ਜਾਣਕਾਰੀ ਬਾਹਰ ਆਈ ਕਿ ਟਰੰਪ ਨੇ ਫੈਸਲਾ ਲਿਆ ਕਿ ਜਿਹੜੇ ਇੱਥੇ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਏ ਨੇ, ਔਰ ਜਿਨ੍ਹਾਂ ਕੋਲ ਇੱਥੇ ਆਪਣੇ ਆਪ ਨੂੰ ਸਾਬਤ ਕਰਨ ਦੇ ਦਸਤਾਵੇਜ਼ ਨਹੀਂ ਹੈਗੇ, ਉਹਨਾਂ ਨੂੰ ਤੋਰ ਦਿੱਤਾ ਜਾਊਗਾ। ਤੇ ਮੰਨਿਆ ਇਹ ਜਾ ਰਿਹਾ ਕਿ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ 'ਚ ਇਸ ਮੌਕੇ 18,000 ਤੋਂ ਵੱਧ ਭਾਰਤੀ ਰਹਿ ਰਹੇ ਨੇ, ਤੇ ਉਹਨਾਂ ਨੂੰ ਕਿਸੇ ਵੀ ਸਮੇਂ ਡਿਪੋਰਟ ਕਰਕੇ ਜਾ ਚੜਾ ਦਿੱਤਾ ਜਾਊਗਾ। ਸੋ ਅਮਰੀਕਾ ਦੇ ਰਾਸ਼ਟਰਪਤੀ ਬਣਦਿਆਂ ਹੀ ਇਹ ਫਿਕਰ ਤਾਂ ਭਾਰਤ ਸਣੇ ਪੰਜਾਬ 'ਚ ਖਾਸਾ ਸੀਗਾ ਕਿ ਲੈ ਵੀ ਨਿਯਮ ਸਖਤ ਹੋ ਜਾਣਗੇ, ਐਂ ਹੋ ਜਾਊਗਾ। ਪਰ ਪਹਿਲੇ ਹੀ ਦਿਨ ਆਹ ਕੁਛ ਹੋ ਜਾਊਗਾ, ਇਹ ਤਾਂ ਸ਼ਾਇਦ ਖੁਦ ਟਰੰਪ ਨੇ ਵੀ ਨਹੀਂ ਸੋਚਿਆ ਹੋਣਾ ਕਿ ਆਹ ਪਹਿਲੇ ਦਿਨੇ ਕਰ ਦੇਣਾ। ਸੋ ਹੁਣ ਇਸ ਫੈਸਲੇ ਨਾਲ ਇਹ ਗਿਣਤੀ ਤੁਸੀਂ ਮੇਰੇ ਨਾਲੋਂ ਵੱਧ ਦਰੁਸਤ ਦੱਸ ਸਕਦੇ ਹੋ। ਮੈਂ ਇੱਧਰ ਦੇ ਫਿਕਰਾਂ 'ਚੋਂ ਇਹ ਗੱਲ ਸਾਂਝੀ ਕੀਤੀ ਹੈ ਕਿ 18,000 ਦਾ ਅੰਕੜਾ ਸਾਡੇ ਇੱਧਰ ਚਰਚਾ ਚੱਲ ਰਿਹਾ। ਵੈਸੇ ਇੱਧਰ ਤਾਂ ਇਸ ਗੱਲ ਦਾ ਵੀ ਫਿਕਰ ਪਿਆ ਕਿ ਮੋਦੀ ਨੂੰ ਸੱਦਿਆ ਹੀ ਨਹੀਂਗਾ।
ਦਿੱਲੀ 'ਚ ਤਾਂ ਕਹਿੰਦੇ ਨੀਂਦ ਨਹੀਂ ਆ ਰਹੀ। ਮੈਂ ਅੱਜ ਜਾ ਕੇ ਆਇਆ, ਉੱਥੇ ਕਹਿੰਦੇ ਕਿ ਸਰਕਾਰ ਨੂੰ ਤਾਂ ਨੀਂਦ ਨਹੀਂ ਆ ਰਹੀ, ਮਤਲਬ ਕਿ ਕੀ ਕਰੀਏ ਕਿ ਬੁਲਾਏ ਨਹੀਂ ਸਾਨੂੰ। ਤਾਂ ਪਤਾ ਇਹ ਵੀ ਲੱਗਿਆ ਕਿ ਸਾਡੇ ਡਿਪਲੋਮੈਟਸ ਨੇ, ਸਾਡੇ ਅਧਿਕਾਰੀਆਂ ਨੇ ਪੂਰਾ ਢਿੱਲ ਤੱਕ ਜ਼ੋਰ ਲਾਇਆ ਕਿ ਕਿਸੇ ਹੀਲੇ ਅਸੀਂ ਬੁਲਾਉਣ 'ਚ ਕਾਮਯਾਬ ਹੋ ਜਾਈਏ। ਪਰ ਜਿਸ ਨੂੰ ਬੁਲਾਇਆ ਉਹ ਵੀ ਪਤਾ ਨਹੀਂ ਕਿੰਨਵੀਂ ਕਤਾਰ 'ਚ ਭੀੜ 'ਚ ਬਿਠਾਇਆ। ਸੋ ਇਸ ਹਵਾਲੇ ਨਾਲ ਕਿ ਅਸੀਂ ਕਿਉਂ ਤਰਲੇ ਮਿੰਨਤਾਂ ਕਰਦੇ ਫਿਰਦੇ ਆ ਸਾਡੀਆਂ ਸਰਕਾਰਾਂ ਨੂੰ, ਇਹ ਕਿਉਂ ਨਹੀਂ ਸਮਝ ਆਉਂਦਾ ਜੇ ਏਸ਼ੀਆਈ ਮੁਲਕ ਇੱਕ ਝੰਡੇ ਥੱਲੇ ਇੱਕ ਨੁਕਾਤੀ ਤਰੀਕੇ ਨਾਲ ਏਕੇ ਨਾਲ ਇਕੱਠੇ ਹੋ ਜਾਣ ਤਾਂ ਦੁਨੀਆ ਦੀ ਕਿਹੜੀ ਤਾਕਤ ਆ ਜਿਹੜਾ ਤੁਹਾਡੇ ਕਨੀ ਝਾਕ ਜਾਵੇ। ਪਤਾ ਨਹੀਂ ਸਾਨੂੰ ਇੱਕ ਦੂਜੇ ਦੀਆਂ ਲੇਲੀਆਂ ਕੱਢਣ ਦੀ ਕਿਉਂ ਆਦਤ। ਸੋ ਇਹ ਵੀ ਖਬਰ ਖੂਬ ਚਰਚਾ 'ਚ ਹੈ ਕਿ ਮੋਦੀ ਨੂੰ ਬੁਲਾਇਆ ਨਹੀਂ ਜੀ। ਉਹ ਤਰਲਾ ਲੈਂਦੇ ਰਹੇ ਕਿ ਕਿਸੇ ਤਰ੍ਹਾਂ ਮੈਂ ਜਾਇਆ ਵਾਂ, ਫਿਰ ਜੱਫੀ ਪਾ ਕੇ ਫੋਟੋ ਖਿਚਾਇਆ ਵਾਂ। ਸੋ ਖਾਸੇ ਨਵੇਂ ਕੱਪੜੇ ਲੂੜੇ ਤਿਆਰ ਕੀਤੇ ਸੀ ਕਹਿੰਦੇ ਬਾਰੀ ਨੇ। ਸੋ ਕਈ ਚਰਚਾਵਾਂ 'ਚ ਨੇ ਟਰੰਪ ਨੂੰ ਲੈ ਕੇ, ਪਰ ਪੰਜਾਬ ਤੇ ਭਾਰਤ ਦੀਆਂ ਲੋਕਾਂ 'ਚ ਫਿਕਰ ਹੈ ਕਿ ਸ਼ਾਇਦ ਸਾਡੇ ਬੱਚਿਆਂ ਨੂੰ ਵਾਪਸ ਪਰਤਣਾ ਪੈ ਸਕਦਾ। ਇਹ ਫਿਕਰ ਤੁਸੀਂ ਇਸ ਨੂੰ ਦਰੁਸਤ ਕਰਿਓ। ਜੀ ਬਿਲਕੁਲ, ਦੇਖੋ ਗੱਲ ਇਹ ਆ ਸ਼ਰਮਾ ਜੀ ਕਿ ਅਸਲ ਦੇ ਵਿੱਚ ਪਿਛਲੀ ਵਾਰੀ ਨਾਅਰਾ ਲਾਇਆ ਸੀ ਨਾ ਮੋਦੀ ਸਾਹਿਬ ਨੇ, ਅਬ ਕੀ ਬਾਰ ਟਰੰਪ ਸਰਕਾਰ। ਸੋ ਇਹਨਾਂ ਦਾ ਜਿਹੜਾ ਖੇਮਾ ਸੀ, ਇਹਨਾਂ ਨੂੰ ਤੇ ਇਹ ਲੱਗਦਾ ਸੀਗਾ ਕਿ ਸ਼ਾਇਦ ਅਸੀਂ ਉਹਨੂੰ ਗੱਦੀ ਤੇ ਬਿਠਾ ਕੇ ਆਵਾਂਗੇ, ਅਸੀਂ ਸਾਰਾ ਸਹੁੰ ਚੁੱਕ ਹਲਫਦਾਰੀ ਸਮਾਗਮ ਕਰਵਾਵਾਂਗੇ। ਅਗਲਿਆਂ ਨੇ ਅਮੀਰਾਂ ਨੂੰ ਸੱਦਾ ਦੇਤਾ, ਅੰਬਾਨੀਆਂ ਨੂੰ ਸੱਦ ਲਿਆ, ਹੋਰ ਕਿਸੇ ਤੋਂ ਉਹਨਾਂ ਨੇ ਕੀ ਲੈਣਾ। ਇਹ ਜਿਹੜੀ ਮਸ਼ੀਨਰੀ ਹੈ ਇਹ ਸਮਝਦੀ ਆ ਵੀ ਅਸੀਂ ਜਿਹੜਾ ਕੰਮ ਇੱਥੇ ਇੰਡੀਆ ਦੇ ਵਿੱਚ ਕਰਦੇ ਹਾਂ ਜਾਂ ਜਿਸ ਤਰੀਕੇ ਨਾਲ ਅਸੀਂ ਸਿਆਸਤ ਕਰਦੇ ਹਾਂ ਉਹੀ ਸ਼ਾਇਦ ਉੱਥੇ ਆ। ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਅਮਰੀਕਾ ਦਾ ਇੱਕ ਆਪਣਾ ਥਿੰਕ ਟੈਂਕ ਆ, ਉਹਦਾ ਕੂਟਨੀਤਿਕ ਤੌਰ ਤੇ ਜਿਹੜਾ ਚੀਜ਼ਾਂ ਨੂੰ ਦੇਖਣ ਦਾ ਤਰੀਕਾ ਉਹ ਅਲੱਗ ਆ। ਟਰੰਪ ਬਾਈਡਨ ਇੱਕ ਹੋਰ ਚੀਜ਼ ਆ ਜਿਹੜੀ ਅਮਰੀਕਾ ਦੀ ਡੀਪ ਸਟੇਟ ਆ, ਉਹ ਆਉਣ ਵਾਲੇ ਟਾਈਮ 'ਚ ਤੁਸੀਂ ਦੇਖੋ ਇਹਨਾਂ ਨੂੰ ਹੋਰ ਵੀ ਕਈ ਝਟਕੇ ਦੇਊਗੀ। ਸੋ ਪਰ ਉਹ ਝਟਕੇ ਝੱਲ ਸਕਣਗੇ ਜਾਂ ਨਹੀਂ ਸਕਣਗੇ, ਇਹ ਭਵਿੱਖ ਦੇ ਗਰਭ ਦੇ ਵਿੱਚ। ਬਿਲਕੁਲ ਜੀ। ਤੇ ਇੱਕ ਪ੍ਰਚਲਨ ਬਹੁਤ ਵੱਧ ਗਿਆ ਸ਼ਰਮਾ ਜੀ ਰੀਲਾਂ ਦੇਖਣ ਦਾ, ਸਾਰੀ ਦੁਨੀਆ ਹੀ ਅੱਜ ਕੱਲ੍ਹ, ਕਿਉਂਕਿ ਜਿਹੜੀ ਵੀ ਤੁਸੀਂ ਸੋਸ਼ਲ ਮੀਡੀਆ ਮੰਚ ਤੇ ਤੁਸੀਂ ਹੈਗੇ ਆ, ਉਹਦੇ ਤੇ ਇਹ ਜਿਹੜੀਆਂ ਸ਼ਾਰਟ ਵੀਡੀਓ ਕਲਿੱਪਾਂ ਜਿਹਨੂੰ ਆਪਾਂ ਰੀਲਾਂ ਦੇ ਰੂਪ ਦੇ ਵਿੱਚ ਕਹਿੰਦੇ ਆ, ਉਹ ਦੇਖਣ ਦਾ ਚਸਕਾ ਜਾਂ ਆਦਤ ਸਭ ਨੂੰ ਹੀ ਪੈ ਗਈ ਆ। ਮੰਜੇ ਤੇ ਜਿਹੜੇ ਰੀਲਾਂ ਪੈ ਕੇ ਵੇਂਦੇ ਨੇ ਉਹਨਾਂ ਲਈ ਕੋਈ ਖਬਰ ਹੈ ਜੀ? ਬਿਲਕੁਲ ਪ੍ਰਵੀਨ ਜੀ, ਜਿਹੜਾ ਸੋਸ਼ਲ ਮੀਡੀਆ ਹੈ ਜਾਂ ਸੋਸ਼ਲ ਸਾਈਟਸ ਨੇ ਜਾਂ ਉਹ ਤੋਂ ਵੀ ਗਾਂਹ ਵੱਧ ਕੇ ਜੇ ਮੈਂ ਗੱਲ ਕਰਾਂ ਗੈਜ਼ਟ ਦੇ ਹਵਾਲੇ ਨਾਲ ਜਿਹੜੇ ਉਹਦੇ ਪੀੜਤ ਹੋ ਚੁੱਕੇ ਨੇ, ਉਹ ਸਮੇਂ-ਸਮੇਂ ਜਿਹੜੀ ਵੀ ਕੋਈ ਖੋਜ ਰਿਪੋਰਟ ਆਉਂਦੀ ਹੈ ਆਪਾਂ ਅਕਸਰ ਸਰੋਤਿਆਂ ਨਾਲ, ਦਰਸ਼ਕਾਂ ਨਾਲ ਸਾਂਝੀ ਕਰਦੇ ਹਾਂ। ਹਾਂਜੀ। ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਆਪਾਂ ਜਿਹਨਾਂ ਪਰਿਵਾਰਾਂ 'ਚੋਂ ਆਉਂਦੇ ਹਾਂ ਉਹਨਾਂ ਪਰਿਵਾਰਾਂ 'ਚ ਆਪਣੀ ਕਿਰਤ ਨੂੰ ਬਹੁਤ ਅਹਿਮੀਅਤ ਦਿੱਤੀ ਜਾਂਦੀ ਹੈ ਜੀ। ਪਰ ਇਹ ਗੈਜ਼ਟ ਜਿੱਥੇ ਤੁਹਾਡੀ ਜੇਬ ਨੂੰ ਖਾ ਰਿਹਾ ਉੱਥੇ ਤੁਹਾਡੀ ਕਿਰਤ ਨੂੰ ਵੀ ਖਾ ਰਿਹਾ। ਤੋ ਇਹਨਾਂ ਦੋਨਾਂ ਹਵਾਲਿਆਂ ਨਾਲ ਮੈਂ ਜਦੋਂ ਵੀ ਕੋਈ ਅਜਿਹੀ ਖੋਜ ਰਿਪੋਰਟ ਆਉਂਦੀ ਆ, ਕੋਈ ਕਿਸੇ ਸਰਵੇ ਆਉਂਦਾ, ਕਿਸੇ ਯੂਨੀਵਰਸਿਟੀਆਂ ਦਾ ਕੋਈ ਕੰਮ ਆਉਂਦਾ, ਤਾਂ ਮੈਨੂੰ ਕੋਸ਼ਿਸ਼ ਹੁੰਦੀ ਹੈ ਕਿ ਆਪਣੇ ਪਰਿਵਾਰਕ ਤੱਕ ਉਹ ਪਹੁੰਚਾਈਏ ਤਾਂ ਕਿ ਇਹ 'ਚੋਂ ਹੀ ਕੋਈ ਸੇਧ ਲੈ ਕੇ ਕੁਛ ਬਚਾਅ ਹੋ ਜਾਵੇ। ਇੱਕ ਧਾਰਨਾ ਜਿਹੜੀ ਹਕੀਕੀ ਰੂਪ ਦੇ ਵਿੱਚ ਖੋਜ 'ਚੋਂ ਸਾਹਮਣੇ ਆਈ ਸੀ, ਉਹ ਇੱਕ ਵਾਰ ਇਹ ਆਈ ਸੀ ਕਿ ਜੇਕਰ ਤੁਸੀਂ ਇਹ ਤੈਅ ਕਰ ਲਓ ਕਿ ਮੈਂ ਆਪਣੇ ਫੋਨ ਨੂੰ ਹੁਣ 1 ਘੰਟਾ ਹੱਥ ਨਹੀਂ ਲਾਉਣਾ ਤੇ ਤੁਸੀਂ ਫੋਨ ਨੂੰ ਲਾਂਭੇ ਰੱਖਦੇ ਹੋ ਤੇ ਤੁਹਾਡੀ ਫੋਨ ਦੀ ਘੰਟੀ ਵੱਜੇ ਔਰ ਤੁਸੀਂ ਦੇਖਦੇ ਹੋ ਕਿ ਇਹ ਚੱਕਣਾ ਪੈਣਾ ਮੈਨੂੰ ਫੋਨ, ਤੇ ਤੁਸੀਂ ਫੋਨ ਸੁਣ ਲਈ ਚੱਕ ਲਿਆ ਤੇ ਤੁਸੀਂ 2 ਤੋਂ 3 ਮਿੰਟ ਫੋਨ ਤੇ ਗੱਲ ਕੀਤੀ, ਪਰ ਫੋਨ ਦੁਬਾਰਾ ਉਸੇ ਸਥਿਤੀ 'ਚ ਰੱਖਣ ਲਈ ਤੁਹਾਨੂੰ 20 ਮਿੰਟ ਲੱਗ ਜਾਣਗੇ ਕਹਿੰਦੇ। ਇੱਕ ਵਾਰ ਤੁਸੀਂ ਫੋਨ ਸੁਣ ਲਈ ਚੱਕਿਆ ਸੀ, ਪਰ ਤੁਸੀਂ ਕੁਛ ਨਾ ਕੁਛ ਖੋਲ ਬੈਠੇ, ਉਂਗਲ ਉੱਪਰ ਥੱਲੇ ਜਾਣ ਲੱਗ ਗਈ ਤਾਂ ਤੁਸੀਂ 20-25 ਮਿੰਟ ਕਹਿੰਦੇ ਫੋਨ ਤੋਂ ਬਾਹਰ ਆਉਣ 'ਚ ਤੁਹਾਨੂੰ ਲੱਗ ਜਾਂਦੇ ਆ। ਇਹ ਇੱਕ ਖੋਜ ਰਿਪੋਰਟ ਹੈ ਯੂਨੀਵਰਸਿਟੀਆਂ ਦੀ ਜੀ। ਇਹ ਤੋਂ ਗਾਂਹ ਵਾਲੀ ਜਿਹੜੀ ਆਪਾਂ ਜੇ ਗੱਲ ਕਰ ਰਹੇ ਹਾਂ ਉਹ ਤੋਂ ਗਾਂਹ ਵਾਲੀ ਹੈ। ਉਹ ਇਸ ਕੜੀ ਦੇ ਵਿੱਚ ਹੈ ਕਿ ਜੇਕਰ ਤੁਸੀਂ ਟੀਵੀ ਦੇਖਦੇ ਆ, ਲੈਪਟਾਪ ਦੇਖਦੇ ਆ, ਕੋਈ ਫਿਲਮ ਦੇਖਦੇ ਆ, ਮੋਬਾਈਲ ਤੇ ਕੁਝ ਦੇਖਦੇ ਆ, ਖਾਣਾ ਖਾ ਰਹੇ ਹੋ ਨਾ, ਤਾਂ ਤੁਸੀਂ ਬੇਸਬਰਿਆਂ ਵਾਂਗ ਵੱਧ ਖਾ ਸਕਦੇ ਹੋ, ਜ਼ਿਆਦਾ ਖਾ ਸਕਦੇ ਹੋ, ਕਿਉਂਕਿ ਤੁਹਾਡਾ ਧਿਆਨ ਦੇਖਣ 'ਚ ਹੈ। ਤੇ ਇਸ ਲਈ ਕਿਹਾ ਜਾਂਦਾ ਕਿ ਬੱਚਿਆਂ ਨੂੰ ਉਸ ਸਮੇਂ ਦੂਰ ਰੱਖੋ, ਉਹਨਾਂ ਨੂੰ ਉਸ ਸਮੇਂ ਖਾਣ ਦੇ ਸਮੇਂ ਚੀਜ਼ਾਂ ਨਾ ਦਿਖਾਓ। ਪਰ ਅੱਜ ਦੀ ਤਰੀਕ ਦੇ ਵਿੱਚ ਖਾਣਾ ਖਾਣ ਤੋਂ ਬਾਅਦ ਸਿੱਧੇ ਲੋਕ ਮੋਬਾਈਲ ਲੈ ਕੇ ਆਪਣੇ ਮੰਜਿਆਂ ਤੇ ਜਾਣ ਲੱਗ ਪਏ ਜੀ। ਸਿੱਧੇ ਬੈੱਡ ਤੇ ਚਲੇ ਜਾਂਦੇ ਨੇ ਔਰ ਬੈੱਡ ਤੇ ਪੈ ਕੇ, ਮੰਜੇ ਤੇ ਪੈ ਕੇ ਜੇਕਰ ਤੁਸੀਂ ਗੈਜ਼ਟ ਚਲਾ ਰਹੇ ਹੋ, ਕੋਈ ਰੀਲ, ਫੋਨ, ਕੋਈ ਫਿਲਮ, ਵੀਡੀਓ ਕੁਝ ਵੀ ਦੇਖ ਰਹੇ ਹੋ, ਤਾਂ ਸਮਝ ਲਓ ਤੁਸੀਂ ਸਿਰ ਦਰਦ ਦੇ ਸ਼ਿਕਾਰ ਹੋਵੋਗੇ, ਤੁਸੀਂ ਮੋਟਾਪੇ ਦੇ ਸ਼ਿਕਾਰ ਹੋਵੋਗੇ, ਤੁਸੀਂ BP ਸ਼ੂਗਰ ਦੇ ਸ਼ਿਕਾਰ ਹੋਵੋਗੇ। ਇਹ ਮੈਂ ਨਹੀਂ ਕਹਿੰਦਾ ਜੀ, ਇਹ ਵੱਖ-ਵੱਖ ਯੂਨੀਵਰਸਿਟੀਆਂ ਦੀ ਸਾਂਝੀ ਰਿਪੋਰਟ ਕਹਿੰਦੀ ਹੈ। ਪ੍ਰਵੀਨ ਜੀ, ਇਹ ਕਹਿੰਦੇ ਨੇ ਕਿ ਦੁਨੀਆ ਭਰ ਦੇ ਵਿੱਚ 130 ਕਰੋੜ ਲੋਕ ਹਾਈ BP ਦੇ ਸ਼ਿਕਾਰ ਨੇ। 30 ਸਾਲ ਤੋਂ ਲੈ ਕੇ 80 ਸਾਲ ਤੱਕ ਦੀ ਉਮਰ ਦੇ 130 ਕਰੋੜ ਲੋਕ ਦੁਨੀਆ ਭਰ 'ਚ ਅੱਜ ਦੀ ਤਰੀਕ 'ਚ BP ਦੇ
ਮਤਲਬ ਹਾਰਟ ਦੇ ਹੈ ਨਾ ਅਜਿਹੀ ਬਿਮਾਰੀਆਂ ਦੇ ਖਤਰੇ ਦੇ ਵਿੱਚ ਨੇ, ਤੇ ਬੀਪੀ ਤਾਂ ਹੈਗਾ ਹੀ ਹੈਗਾ, ਇਹ ਤੋਂ ਬਿਨਾਂ ਇਹ ਖਤਰਿਆਂ ਦਾ ਵੀ ਹੈ, ਤੇ ਉਹਨਾਂ 'ਚ ਸਿਰ ਦਰਦ ਹੋਣਾ, ਬੀਪੀ ਸ਼ੂਗਰ ਹੋਣਾ, ਹਾਰਟ ਅਟੈਕ ਦਾ ਖਤਰਾ ਹੋਣਾ, ਤੇ ਬੀਪੀ ਵਾਲਾ ਤਾਂ ਕਹਿੰਦੇ ਰੋਗ ਹੀ ਇਹਦੇ ਨਾਲ ਸ਼ੁਰੂ ਹੁੰਦਾ, ਤੇ ਮੋਟਾਪਾ ਵੀ ਇਹਦੀ ਇੱਕ ਕੜੀ ਹੈ। ਸੋ ਇਸ ਲਈ ਮਾਹਿਰਾਂ ਦੀ, ਡਾਕਟਰਾਂ ਦੀ ਇਹ ਰਾਏ ਹੈ ਕਿ ਬੈੱਡ ਤੇ ਪੈਣ ਤੋਂ ਬਾਅਦ ਮੋਬਾਈਲ ਤੋਂ ਦੂਰ ਰਹੋ ਤੇ ਰੀਲਾਂ ਦੇਖਣ ਦੀ ਆਦਤ ਛੱਡੋ, ਔਰ ਸਵੇਰੇ ਉੱਠਦਿਆਂ ਹੀ ਸਭ ਤੋਂ ਪਹਿਲਾਂ ਉਹਨੂੰ ਦੇਖਣ ਦੀ ਬਜਾਏ ਹੈ ਨਾ, ਮਤਲਬ ਕਿ ਉੱਠ ਕੇ ਸੈਰ ਜਾਂ ਆਪਣੇ ਨਿਯਮਾਵਲੀ ਤਹਿਤ ਜੋ ਵੀ ਤੁਸੀਂ ਗਤੀਵਿਧੀਆਂ ਕਰਨੀਆਂ ਉਹਦੇ ਵੱਲ ਨੂੰ ਵਧੋ। ਸੋ ਇਸ ਨੂੰ ਜਿੰਨਾ ਦੂਰ ਰੱਖੀਏ ਉਹਨਾਂ ਸਰੀਰਕ ਤੌਰ ਤੇ, ਮਾਨਸਿਕ ਤੌਰ ਤੇ, ਪਰਿਵਾਰਕ ਤੌਰ ਤੇ ਬਹੁਤ ਫਾਇਦੇਮੰਦ ਹੈ। ਜੀ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਪ੍ਰਵੀਨ ਜੀ। ਜੀ। ਸਾਰੇ ਦਰਸ਼ਕਾਂ ਨੂੰ ਵੀ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।